ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਅਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਕਿਸੇ ਵੀ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ, ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਤੋਂ। ਪੰਜਾਬ ਦੇ ਹਾਲਾਤਾਂ ਦਾ ਵੀ ਜ਼ਿਕਰ ਕਰਾਂਗੇ, ਗੱਲਬਾਤ ਸਾਰੇ ਪ੍ਰਕਰਨ ਬਾਰੇ ਵੀ ਕਰਾਂਗੇ, ਪਰ ਇੱਕ ਤੌਖਲਾ, ਇੱਕ ਖਦਸ਼ਾ, ਇੱਕ ਸਵਾਲ ਹਰ ਇੱਕ ਦੇ ਮਨ ਦੇ ਵਿੱਚ ਹੈ ਤੇ ਉਸੇ ਸਵਾਲ ਤੋਂ ਹੀ ਸ਼ੁਰੂਆਤ ਕਰਾਂਗੇ। ਸਥਿਤੀਆਂ ਅਸਪਸ਼ਟ ਨੇ, ਕੁਝ ਵੀ ਅਧਿਕਾਰਤ ਤੌਰ ਤੇ ਸਾਹਮਣੇ ਨਹੀਂ ਆ ਰਿਹਾ ਤੇ ਸਵਾਲ ਉਹੀ ਇੱਕੋ ਇੱਕ ਕਿ ਕਿੱਥੇ ਹੈ ਅੰਮ੍ਰਿਤਪਾਲ ਜੀ। ਬਿਲਕੁਲ ਪ੍ਰਵੀਨ ਜੀ, ਇਹ ਸਵਾਲ 18 ਤਰੀਕ ਦਾ ਹੀ ਦੁਪਹਿਰ ਬਾਅਦ ਸਾਰੀਆਂ ਸਫਾ 'ਚ ਘੁੰਮਣਾ ਸ਼ੁਰੂ ਹੋ ਗਿਆ ਸੀ, ਜਦੋਂ ਇਹ ਖਬਰ ਫਲੈਸ਼ ਹੋਈ ਪਹਿਲਾਂ ਚੈਨਲਾਂ ਦੇ ਉੱਤੇ, ਟੀਵੀ ਮਾਧਿਅਮ ਤੇ, ਸੋਸ਼ਲ ਮੀਡੀਆ ਤੇ, ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ। ਤੇ ਉਹ ਖਬਰ ਦੁਪਹਿਰ ਤੱਕ ਹੁੰਦਿਆਂ ਇਸ ਤਰ੍ਹਾਂ ਬਦਲੀ 2 ਘੰਟਿਆਂ 'ਚ ਕਿ ਨਹੀਂ ਜੀ ਅਜੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ। ਤੇ ਉਹੀ ਚੈਨਲ, ਉਹੀ ਮੀਡੀਆ, ਉਹੀ ਅਦਾਰਾ ਸ਼ਾਮ ਤੱਕ ਰੌਲਾ ਪਾਉਣ ਲੱਗ ਗਿਆ ਜੀ ਅੰਮ੍ਰਿਤਪਾਲ ਸਿੰਘ ਭਗੌੜਾ। ਸੋ ਇਸ ਲਈ ਇਹ ਸਵਾਲ ਉਸੇ ਦਿਨ 18 ਤਰੀਕ ਤੋਂ ਖੜਾ ਹੋ ਗਿਆ ਸੀਗਾ ਕਿ ਅੰਮ੍ਰਿਤਪਾਲ ਹੈ ਕਿੱਥੇ। ਮੈਨੂੰ ਲੱਗਦਾ ਇਹਦਾ ਜਵਾਬ ਅੰਮ੍ਰਿਤਪਾਲ ਦਾ ਪਰਿਵਾਰ ਨਹੀਂ ਦੇ ਸਕਦਾ ਜੀ। ਇਹਦਾ ਜਵਾਬ ਨਾ ਮਤਲਬ ਕਿ ਉਹਦੇ ਨਾਲ ਦੇ ਸਾਥੀ ਜਿਹੜੇ ਗ੍ਰਿਫਤਾਰ ਕਰ ਲਏ ਜਾਂ ਜਿਹੜੇ ਹਲੇ ਰਹਿੰਦੇ ਨੇ ਜਾਂ ਜਿਹੜੇ ਬਾਹਰ ਨੇ ਜਾਂ ਸਮਰਥਕ ਨੇ ਉਹ ਦੇ ਸਕਦੇ ਨੇ। ਇਹਦਾ ਜਵਾਬ ਪੁਲਿਸ ਨੂੰ ਹੀ ਦੇਣਾ ਪੈਣਾ ਜੀ। ਇਹਦਾ ਜਵਾਬ ਪੁਲਿਸ ਕੋਲੇ ਹੈ। ਉਹਦੇ ਕਾਰਨ ਨੇ ਪ੍ਰਵੀਨ ਜੀ। ਕਾਰਨ ਇਹ ਹੈ ਕਿ ਪੁਲਿਸ ਨੇ ਇੱਕ ਕਹਾਣੀ ਸਾਹਮਣੇ ਰੱਖੀ ਹੈ ਕਿ ਜੀ ਅੰਮ੍ਰਿਤਪਾਲ ਭੱਜਣ 'ਚ ਕਾਮਯਾਬ ਹੋ ਗਿਆ ਜੀ, ਅਸੀਂ ਗੱਡੀ ਵੀ ਫੜ ਲਈ, ਨਾਲ ਦੇ ਸਾਥੀ ਵੀ ਫੜ ਲਏ, ਸਾਰਾ ਕੁਛ ਬਰਾਮਦ ਵੀ ਹੋ ਗਿਆ, ਹਥਿਆਰ ਵੀ ਮਿਲ ਗਏ, ਜੈਕਟਾਂ ਵੀ ਮਿਲ ਗਈਆਂ, ਆਹ ਕੁਛ ਵੀ ਮਿਲ ਗਿਆ, ਬਸ ਨਹੀਂ ਮਿਲਿਆ ਤਾਂ ਅੰਮ੍ਰਿਤਪਾਲ ਜੀ। ਤੇ ਆਹ ਗੱਲ ਲੋਕਾਂ ਦੇ ਗਲਾਂ 'ਚ ਜਾਂ ਉਹਦੇ ਸਮਰਥਕਾਂ ਦੇ ਜਾਂ ਉਹਦੇ ਪਰਿਵਾਰ ਦੇ ਗਲੇ ਵੀ ਉਤਰ ਰਹੀ। ਤੇ ਦੂਸਰੀ ਕਹਾਣੀ ਉਹਦਾ ਹੀ ਅੰਮ੍ਰਿਤਪਾਲ ਦਾ ਚਾਚਾ ਸੁਣਾ ਰਿਹਾ ਜਿਹੜਾ ਸਰੈਂਡਰ ਕਰ ਲਿਆ, ਜਿਹਨੇ ਸਰੈਂਡਰ ਕਰਤਾ, ਜਿਹਨੇ ਕਹਿੰਦਾ ਜੀ ਕਿ ਉਹ ਤਾਂ ਨਸ਼ੇ ਸਮਗਲਰਾਂ ਦੀ ਗੱਡੀ 'ਚ ਆਇਆ ਸੀ ਜੀ, ਉਹਨੇ ਆਪਣਾ ਰਿਵਾਲਵਰ ਵੀ ਦੇਤਾ ਜੀ, ਆਪਣਾ ਪਾਸਪੋਰਟ ਵੀ ਦੇਤਾ ਜੀ, ਤੇ ਪੈਸਾ ਵੀ ਬਰਾਮਦ ਹੋ ਗਿਆ ਜੀ, ਤੇ ਉਹਨੇ ਸਰੈਂਡਰ ਕੀਤਾ। ਉਹਦੀ ਕਹਾਣੀ ਹੋਰ ਹੈ, ਹੁਣ ਪੁਲਿਸ ਦੀ ਕਹਾਣੀ ਹੋਰ ਹੈ। ਕੀ ਦੋਏ ਝੂਠ ਬੋਲ ਰਹੇ ਨੇ, ਕੀ ਦੋਏ ਆਪਣੀ ਆਪਣੀ ਥਾਂ ਤੇ ਸੱਚ ਬੋਲ ਰਹੇ ਨੇ, ਦੋਏ ਅਣਜਾਣ ਨੇ ਜੀ, ਸੋ ਜਾਂ ਦੋਏ ਕੋਈ ਅਲੱਗ-ਅਲੱਗ ਬੋਲੀ ਬੋਲ ਰਹੇ ਨੇ, ਕੀ ਆ। ਤੁਸੀਂ ਇੱਕ ਗੱਲ ਦੇਖੋ ਕਿ ਜਦੋਂ ਇਹ ਐਪੀਸੋਡ ਵਾਪਰਦਾ ਜੀ ਤਦ ਕਿੰਨੀਆਂ ਕਲਿੱਪ ਆ ਗਏ ਸਾਹਮਣੇ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਹ CCTV ਕੈਮਰਿਆਂ ਦੀ ਫੁਟੇਜ ਜਾਂ ਕਿ ਜੀ ਗੱਡੀਆਂ ਮਗਰ ਲੱਗੀਆਂ ਜੀ, ਘੇਰਾ ਪੈ ਗਿਆ ਜੀ, ਆ ਤਾਰ ਲਏ ਜੀ, ਆ ਰੋਕ ਲਏ ਜੀ, ਥਾਣੇ ਲੈ ਗਏ ਜੀ, ਨਹੀਂ ਜੀ ਮਹਿਤਪੁਰਾ ਥਾਣੇ ਗੁਰੂ ਘਰ ਦੇ ਵਿੱਚੋਂ ਬਰਾਮਦ ਕਰ ਲਿਆ ਜੀ, ਗ੍ਰਿਫਤਾਰ ਕਰ ਲਿਆ। ਪਰ ਪੁਲਿਸ ਕਹਿੰਦੀ ਹੈ ਨਹੀਂ ਜੀ ਸਾਡੇ ਕੋਲ ਸਾਰਾ ਕੁਛ ਹੈਗਾ, ਬਸ ਅੰਮ੍ਰਿਤਪਾਲ ਨਹੀਂ ਹੈਗਾ। ਪ੍ਰਵੀਨ ਜੀ, 6 ਜ਼ਿਲ੍ਹਿਆਂ ਦੇ SSP, 2 DIG ਰੈਂਕ ਦੇ ਅਧਿਕਾਰੀ ਜੀ, ਪ੍ਰਵੀਨ ਜੀ 2 ਕੇਂਦਰੀ ਸੁਰੱਖਿਆ ਏਜੰਸੀਆਂ ਦੀਆਂ ਟੁਕੜੀਆਂ, 50 ਪੁਲਿਸ ਦੀਆਂ ਗੱਡੀਆਂ, ਸੈਂਕੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ 2 ਟੁਕੜੀਆਂ ਦੇ ਵਿੱਚ ਦਰਜਨਾਂ ਕੇਂਦਰੀ ਸੁਰੱਖਿਆ ਦਸਤਿਆਂ ਦੇ ਮੁਲਾਜ਼ਮ ਜੀ। ਤੇ ਉਹਦੇ ਬਾਵਜੂਦ ਫਿਰ ਅੰਮ੍ਰਿਤਪਾਲ ਕਿਵੇਂ ਭੱਜ ਗਿਆ ਜੀ? ਕਹਿੰਦੇ ਨਹੀਂ ਜੀ ਉਹ ਨਾ ਜਿੱਥੇ ਅਸੀਂ ਜਿਹੜਾ ਉਹ ਜਲੰਧਰ ਮੋਗਾ ਰੋਡ ਦੇ ਉੱਤੇ ਜਿਹੜਾ ਪਿੰਡ ਹੈ ਕਮਾਲਕੇ, ਉਹਦੇ ਕੋਲ ਜਿਹੜਾ ਨਾਕਾ ਲਾਇਆ ਸੀ ਵੱਡਾ ਜੀ ਨਾ, ਉਹ ਨਾਕੇ ਦੇ ਉੱਤੇ ਕਹਿੰਦੇ ਕਿ 50 ਮੀਟਰ ਪਹਿਲਾਂ ਉਹ ਯੂ ਟਰਨ ਲੈ ਕੇ ਪੁਲ ਦੇ ਥੱਲੇੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ, ਰੋਂਗ ਸਾਈਡ ਤੋਂ ਭੱਜ ਗਿਆ ਜੀ। ਮਤਲਬ ਪੁਲਿਸ ਨੇ ਵੱਡਾ ਨਾਕਾ ਲਾਇਆ ਜਿਹਦੇ ਵਿੱਚ ਆਪਾਂ ਗੱਲ ਕਰਕੇ ਨੇ ਕਿ
50 ਤਾਂ ਗੱਡੀਆਂ ਖੜੀਆਂ ਤੁਹਾਡੇ ਕੋਲ, ਇੰਨੇ ਮੁਲਾਜ਼ਮ, 2 ਪੰਜਾਬ ਮੁਲਾਜ਼ਮ ਵੀ, ਦੂਏ ਸੁਰੱਖਿਆ ਦਸਤੇ ਵੀ, ਹੈ ਹਾਂਜੀ ਨਾ, 6 ਜ਼ਿਲ੍ਹਿਆਂ ਦੇ ਐਸਐਸਪੀ ਵੀ, ਸਾਰਾ ਕੁਝ ਤੁਹਾਡੇ, ਇੰਨਾ ਕੁਝ ਅੰਮ੍ਰਿਤਪਾਲ ਦੀ ਘੇਰਾਬੰਦੀ ਲਈ ਹੈ। ਔਰ ਸਾਨੂੰ ਦੇਖਿਆ ਨਹੀਂ ਤਾਂ ਸਿਰਫ ਇਹ ਨਹੀਂ ਦਿਖਿਆ ਕਿ ਹਾਂ 50 ਮੀਟਰ ਪਿੱਛੇ ਯੂ ਟਰਨ ਲਈ ਥਾਂ ਹੈਗੀ ਆ, ਫਿਰ ਉਹ ਕਿਉਂ ਨਹੀਂ ਕਵਰ ਕਰ ਲਈ, ਉਹ ਕਿਉਂ ਨਹੀਂ ਰੋਕ ਲਈ? ਪ੍ਰਵੀਨ ਜੀ, ਨਾਕੇ ਲੱਗਦੇ ਆ ਸ਼ਰਾਬ ਵਾਲੇ, ਨਾਕੇ ਲੱਗਦੇ ਆ ਸਕੂਟਰ ਮੋਟਰਸਾਈਕਲ ਕਾਗਜ਼ ਚੈੱਕ ਕਰਨ ਵਾਲੇ। ਹਾਂਜੀ ਹਾਂਜੀ ਜਿਹੜੀ ਰੋਡ ਤੇ ਨਾਕਾ ਲੱਗਦਾ ਨਾ, ਉਹ ਤੋਂ ਕੁਝ ਮੀਟਰ ਪਿਛਾਂ ਹੀ ਪੁਲਿਸ ਦੀ ਇੱਕ ਜਿਪਸੀ ਖੜਾ ਦਿੱਤੀ ਜਾਂਦੀ ਹੈ, ਜਾਂ 4 ਮੁਲਾਜ਼ਮ ਖੜਾਤੇ ਜਾਂਦੇ ਕਿ ਕੋਈ ਵਾਪਸ ਨਾ ਮੁੜ ਜਾਵੇ। ਬਿਲਕੁਲ ਇਦਾਂ ਹੀ ਹੁੰਦਾ। ਤੇ ਇੱਥੇ ਤੁਸੀਂ ਕਹਿੰਦੇ ਹੋ ਜੀ ਅਸੀਂ ਆਈਐਸਆਈ ਦਾ ਏਜੰਟ ਫੜਨਾ ਸੀ, ਹਾਂਜੀ ਅਸੀਂ ਪੰਜਾਬ ਦੇ ਵਿੱਚ ਮਤਲਬ ਕਿ ਖਾਲਸਾ ਲਿਆ ਰਿਹਾ ਜਿਹੜਾ ਉਹਨੂੰ ਫੜਨਾ ਸੀ। ਜੇਕਰ ਏਡੀ ਬੜੇ ਬੰਦੇ ਨੂੰ ਕਾਰਵਾਈ ਪਾਉਣੀ ਸੀ, ਫਿਰ ਆਹ ਯੂ ਟਰਨ ਵਾਲਾ ਥਾਂ ਕਿਵੇਂ ਖਾਲੀ ਛੱਡਤੀ ਤੁਸੀਂ? ਹਾਂਜੀ ਸੋ ਇਹ ਵੱਡਾ ਸਵਾਲ ਪੁਲਿਸ ਦੇ ਪਾਸੇ ਖੜਾ ਹੈ। ਫਿਰ ਦੂਸਰੇ ਪਾਸੇ ਆ ਜਾਓ। ਹੁਣ ਦੂਸਰੇ ਪਾਸੇ ਉਹਦਾ ਚਾਚਾ ਕਹਿੰਦਾ ਕਿ ਸਾਡੇ ਮਗਰ ਪੁਲਿਸ ਲੱਗ ਗਈ। ਠੀਕ ਹੈ। ਹੁਣ ਇਹ ਪੁਲਿਸ ਵਾਲੇ ਤਾਂ ਕਹਿੰਦੇ ਕਿ ਅਸੀਂ 2 ਗੱਡੀਆਂ ਰੋਕ ਲਈਆਂ ਸੀ, ਤੀਸਰੀ ਗੱਡੀ 50 ਮੀਟਰ ਪਿੱਛੇ ਸੀ, ਉਹਨੂੰ ਪਿੱਛੋਂ ਹੀ ਪਤਾ ਲੱਗਿਆ, ਇਸ ਲਈ ਯੂ ਟਰਨ ਲੈ ਕੇ ਭੱਜ ਗਈ। ਕਹਿੰਦੇ ਅਕਸਰ ਕਾਫਲੇ ਦੇ ਵਿੱਚ ਅੰਮ੍ਰਿਤਪਾਲ ਦੀ ਗੱਡੀ ਦੂਏ ਨੰਬਰ ਤੇ ਹੁੰਦੀ ਸੀ, ਉਸ ਦਿਨ ਤੀਏ ਨੰਬਰ ਤੇ। ਠੀਕ ਹੈ। ਤਾਂ ਸਾਨੂੰ ਭੁਲੇਖਾ ਪੈ ਗਿਆ, ਪਰ ਉਹਦਾ ਅੰਮ੍ਰਿਤਪਾਲ ਦਾ ਚਾਚਾ ਕਹਿੰਦਾ ਸਾਡੇ ਮਗਰ ਪੁਲਿਸ ਲੱਗ ਗਈ, ਤੇ ਜਦੋਂ ਪੁਲਿਸ ਹਟੀ ਨਹੀਂ ਅਸੀਂ ਗੱਡੀ ਰੋਕ ਲਈ। ਕਹਿੰਦਾ ਉਹਦੇ ਕਹਿਣ ਦੇ ਹਿਸਾਬ ਨਾਲ ਮੈਂ, ਚਾਚਾ ਕਹਿੰਦਾ ਮੈਂ ਖੁਦ ਉਤਰ ਕੇ ਗਿਆ, ਮੈਂ ਜਾ ਕੇ ਅਧਿਕਾਰੀਆਂ ਨਾਲ ਗੱਲ ਕੀਤੀ ਕਿ ਭਾਈ ਕੀ ਮਾਮਲਾ, ਸਾਡਾ ਪਿੱਛਾ ਕੀ ਕਰ ਰਹੇ ਹੋ? ਕਹਿੰਦਾ ਅਧਿਕਾਰੀਆਂ ਨੇ ਕੋਈ ਸਪਸ਼ਟ ਨਹੀਂ ਜਵਾਬ ਦਿੱਤਾ। ਮੈਂ ਕਿਹਾ ਕਿ ਐਂ ਕਿਉਂ ਪਿੱਛਾ ਕਰਦੇ ਹੋ, ਦੱਸੋ ਕੀ ਗੱਲ ਹੈ, ਕੀ ਕਰਨਾ ਹੈ, ਦੱਸੋ, ਤੁਹਾਨੂੰ ਪਤਾ ਨਹੀਂ ਅਸੀਂ ਕਿੱਥੇ ਜਾ ਰਹੇ ਹਾਂ, ਕੀ ਹੈ? ਕਹਿੰਦਾ ਮੈਂ ਐਂ ਗੱਲਾਂ ਕਰਕੇ ਜਦ ਤੱਕ ਆਪਣੀ ਗੱਡੀ ਕੋਲ ਵਾਪਸ ਆਇਆ ਤਾਂ ਕਹਿੰਦਾ ਅੰਮ੍ਰਿਤਪਾਲ ਤੇ 2 ਦੇ ਸਿਕਿਉਰਿਟੀ ਗਾਰਡ ਗਾਇਬ ਸੀ। ਠੀਕ ਹੈ। ਹੁਣ ਉਹ ਕਹਿੰਦਾ ਕੀ ਅੰਮ੍ਰਿਤਪਾਲ ਤੇ ਸਿਕਿਉਰਿਟੀ ਗਾਰਡ ਆਪੇ ਗਾਇਬ ਹੋ ਗਏ ਜਾਂ ਗਾਇਬ ਕਰ ਦਿੱਤੇ ਗਏ? ਇਹੀ ਸਵਾਲ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਖੜਾ ਹੈ। ਉਹਦਾ ਬਾਪੂ ਕਹਿੰਦਾ ਕਿ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ 'ਚ ਹੈ, ਉਹਦੀ ਬੇਬੇ ਕਹਿੰਦੀ ਹੈ ਅੰਮ੍ਰਿਤਪਾਲ ਪੁਲਿਸ ਕੋਲ ਹੈ, ਪੁਲਿਸ ਕਹਿੰਦੀ ਹੈ ਸਾਨੂੰ ਪਤਾ ਨਹੀਂ, ਫਰਾਰ ਹੈ। ਮੀਡੀਆ ਕਹਿੰਦਾ ਸਾਡਾ ਭਗੌੜਾ ਹੋ ਗਿਆ, ਹੈ ਨਾ। ਤੇ ਉਹਦਾ ਚਾਚਾ ਕਹਿੰਦਾ ਕਿ ਮੈਂ ਜਦ ਤੱਕ ਗੱਡੀ 'ਚ ਮੁੜ ਕੇ ਆਇਆ 5 ਮਿੰਟ 'ਚ ਵਾਪਰਿਆ ਕਹਿੰਦਾ ਸਾਰਾ ਕੁਝ, ਤਾਂ ਉਹ ਗੱਡੀ 'ਚ ਨਹੀਂ ਸੀ। ਕਹਿੰਦਾ ਹੁਣ ਇਹ ਪੁਲਿਸ ਨੇ ਤਾਰ ਕੇ ਲੈ ਗਈ ਜਾਂ ਮਤਲਬ ਕਿ ਉਹ ਆਪਣੇ ਆਪ ਕਿਤੇ ਅਚਾਨਕ ਗਾਇਬ ਹੋ ਗਿਆ। ਹੁਣ ਪ੍ਰਵੀਨ ਜੀ, ਸਵਾਲ ਤਾਂ ਇਹੀ ਹੈ ਕਿ ਇੰਨੇ ਸਾਰੇ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਸਾਰੇ ਫੜ ਲਏ। ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਬਕਾਇਦਾ ਜੀ ਕਿ ਅਸੀਂ 5 ਬੰਦੇ ਤਾਂ ਜੀ ਭੇਜਤੇ ਅਸਾਮ ਦੀ ਜੇਲ੍ਹ 'ਚ। ਠੀਕ ਹੈ। 4 ਪਹਿਲਾਂ ਭੇਜਤੇ ਸੀ, ਹੁਣ ਚਾਚਾ ਵੀ ਭੇਜਤਾ, ਹੈ ਨਾ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਹਦੇ ਵਿੱਚ ਇਨਵੋਲਵ ਹੋ ਗਈ ਹੈ। ਠੀਕ ਹੈ। NSA ਰਾਸ਼ਟਰੀ ਸੁਰੱਖਿਆ ਕਾਨੂੰਨ ਲਾ ਕੇ 5 ਬੰਦੇ ਭੇਜਤੇ ਅਸਾਮ। ਤੇ ਇੱਧਰ ਪੁਲਿਸ ਕਹਿੰਦੀ ਜੀ ਅਸੀਂ 6 FIR ਕਰਤੀਆਂ ਅੰਮ੍ਰਿਤਪਾਲ ਤੇ ਜਾਂ ਵਾਰਸ ਪੰਜਾਬ ਦੇ ਉੱਤੇ, ਹੈ, ਤੇ 114 ਬੰਦੇ ਅਸੀਂ ਗ੍ਰਿਫਤਾਰ ਕਰ ਲਏ, 10 ਅਸੀਂ ਹਥਿਆਰ, 430 ਜਿੰਦਾ ਕਾਰਤੂਸ ਤੇ 4 ਗੱਡੀਆਂ ਅਸੀਂ ਬਰਾਮਦ ਕਰ ਲਈਆਂ, ਬਸ ਨਹੀਂ ਮਿਲਿਆ ਤਾਂ ਅੰਮ੍ਰਿਤਪਾਲ। ਠੀਕ ਹੈ। ਤੇ ਇਸ ਲਈ ਇਹਦਾ ਜਵਾਬ ਪੰਜਾਬ ਪੁਲਿਸ ਨੂੰ, ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਹੀ ਦੇਣਾ ਪੈਣਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪੈ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਜੀ ਉਹਨੂੰ ਸੁਰੱਖਿਅਤ ਤੌਰ ਤੇ ਪੇਸ਼ ਕੀਤਾ ਜਾਵੇ, ਤੇ ਉਸ ਨੂੰ ਲੈ ਕੇ ਸਵਾਲ ਵੱਡਾ ਖੜਾ ਹੈ। ਕਿਉਂਕਿ ਪ੍ਰਵੀਨ ਜੀ, ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹੀ ਭਰਦਾ ਹੈ। ਸਵਾਲ ਇਹ ਅਦਾਲਤ 'ਚ, ਇਹ ਤੱਥ ਅਦਾਲਤ 'ਚ ਜਾ ਕੇ ਪੁਲਿਸ ਸਾਬਤ ਕਰੇ ਕਿ ਉਹ ISI ਦਾ ਏਜੰਟ ਸੀ ਜਾਂ ਨਹੀਂ। ਇਹ ਤੱਥ ਅਦਾਲਤ 'ਚ ਸਾਬਤ ਹੋਣੇ ਕਿ ਉਹਨੂੰ ਵਿਦੇਸ਼ਾਂ ਤੋਂ ਫੰਡਿੰਗ ਕੀ ਖਾਲਿਸਤਾਨ ਬਣਾਉਣ ਲਈ ਆ ਰਹੀ ਸੀ, ਕੀ ਵੱਖਰਾ ਰਾਜ ਬਣਾਉਣ ਲਈ ਆ ਰਹੀ ਸੀ, ਜਾਂ ਨਸ਼ਾ ਛਡਾਉਣ ਲਈ ਆ ਰਹੀ ਸੀ, ਹੈ ਨਾ, ਜਾਂ ਉਹ ਹਥਿਆਰ ਨਜਾਇਜ਼ ਖਰੀਦ ਰਿਹਾ ਸੀ, ਜਾਂ ਉਹਨੇ ਨਜਾਇਜ਼ ਭਰਤੀ ਕਰ ਲਈ ਸੀ। ਹੁਣ ਪੁਲਿਸ ਦੀ ਥਿਊਰੀ ਤੇ ਵੀ ਕਹਿੰਦੀ ਮਨੁੱਖੀ ਬੰਬ ਬਣਾ ਰਿਹਾ ਸੀ ਉਹ ਤਾਂ ਨਸ਼ਾ ਛਡਾਊ ਕੇਂਦਰਾਂ 'ਚ। ਸੋ ਇਸ ਲਈ ਇਹ ਸਾਰੇ ਤਾਂ ਤੱਥ ਅਦਾਲਤ 'ਚ ਆਉਣੇ, ਪਰ ਅਦਾਲਤ 'ਚ ਤਾਂ ਹੀ ਆਉਣੇ ਜੇ ਤੁਸੀਂ ਅੰਮ੍ਰਿਤਪਾਲ ਨੂੰ ਪੇਸ਼ ਕਰੋਗੇ ਤਾਂ ਬਿਲਕੁਲ ਸਹੀ, ਉਸ ਨੂੰ ਕਟਹਿਰੇ 'ਚ ਲਿਆਓਗੇ। ਪਰ ਪੰਜਾਬ ਦਾ ਪੁਰਾਣਾ ਇਤਿਹਾਸ ਦੱਸਦਾ ਹੈ ਕਿ ਇੱਥੇ ਖੇਤਾਂ 'ਚੋਂ ਮੁੱਛ-ਪੁੱਟ ਗੱਭਰੂ, ਖਾਸ ਕਰ ਜਿਨ੍ਹਾਂ ਦੀਆਂ ਅਜੇ ਮੁੱਛਾਂ ਵੀ ਨਹੀਂ ਪੁੰਗਰੀਆਂ, ਅਜੇ ਦਾੜੀ ਵੀ ਨਹੀਂ ਆਈ, ਹੈ ਨਾ, ਉਹ ਵੀ ਖੇਤਾਂ ਤੋਂ ਮੁੜਦੇ, ਸਕੂਲਾਂ ਤੋਂ ਮੁੜਦੇ, ਕਾਲਜਾਂ ਤੋਂ ਮੁੜਦੇ, ਹੈ ਨਾ, ਕਿਤੇ ਕੰਮਕਾਰ ਤੋਂ ਮੁੜਦੇ, ਘਰੇ ਹੀ ਨਹੀਂ ਆਪਣੇ। ਕਿੰਨਿਆਂ ਦੇ ਸੱਚੇ ਝੂਠੇ ਪੁਲਿਸ ਮੁਕਾਬਲੇ ਹੋਏ ਉਸ ਦੌਰ ਦੇ ਵਿੱਚ, ਉਹ ਫੀਤੀਆਂ ਵਧਾਉਣ ਦੇ ਲਈ ਜੋ ਦੌਰ ਚੱਲਿਆ। ਸੋ ਪੰਜਾਬ ਦੇ ਵਿੱਚ ਫਿਕਰਮੰਦੀ ਤਾਂ ਇਹ ਖੜੀ ਹੈ ਜੀ ਕਿ ਕੀ ਹੁਣ ਜਿਹੜਾ ਦਾਅਵਾ ਕੀਤਾ ਜਾਵੇ ਕਿ ਸਾਰੀ ਕਾਰਵਾਈ ਪੰਜਾਬ 'ਚ ਸ਼ਾਂਤੀ ਪਰਤਾਉਣ ਲਈ ਆ, ਕੀ ਇਹ ਸ਼ਾਂਤੀ ਪਰਤਾਉਣ ਲਈ ਆ ਜਾਂ ਪੰਜਾਬ ਦਾ ਮਾਹੌਲ ਵਿਗਾੜਨ ਲਈ ਆ? ਕੀ ਪੰਜਾਬ ਦੇ ਵਿੱਚ ਮੁੜ ਕੇ ਪੁਲਿਸ ਰਾਜ ਤਾਂ ਨਹੀਂ ਆ ਜਾਏਗਾ? ਇਹ ਖਦਸ਼ਾ ਖੜਾ ਜੀ। ਸੋ ਇਸ ਲਈ ਇਹ ਸਾਰੇ ਪਹਿਲੂਆਂ ਦੇ ਵਿੱਚੋਂ ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਨੇ 84 ਹੰਢਾਇਆ, ਭੋਗਿਆ, ਉਹ ਕਹਿੰਦੇ ਕਿ ਭਾਈ ਜਾਂ ਤਾਂ ਫਿਰ ਕੱਲ ਨੂੰ ਖਬਰ ਆਊਗੀ ਮੁਕਾਬਲੇ ਦੀ,
ਹੈ ਨਾ, ਜਾਂ ਫਿਰ ਅਸਾਮ ਦੀ ਜੇਲ੍ਹ ਚੋਂ ਪ੍ਰਗਟ ਹੋ ਜਾਊਗਾ ਅੰਮ੍ਰਿਤਪਾਲ, ਜਾਂ ਫਿਰ ਇਹ ਦੱਸਿਆ ਜਾਊਗਾ ਜੀ ਉਹ ਤਾਂ ਬਾਰਡਰ ਟੱਪ ਗਿਆ, ਪਾਕਿਸਤਾਨ ਚਲਾ ਗਿਆ ਜੀ, ਬਾਇਆ ਨੇਪਾਲ ਚਲ ਗਿਆ ਜੀ, ਬਾਇਆ ਦੁਬਈ ਚਲ ਗਿਆ ਜੀ, ਉਹਦੇ ਤਾਲੁਕਾ ਸੀ ਜੀ। ਸੋ ਕੋਈ ਵੀ ਕਹਾਣੀ ਸਾਡੇ ਸਾਹਮਣੇ ਆ ਸਕਦੀ ਹੈ ਅਜੇ, ਪਰ ਪਤਾ ਨਹੀਂ ਕਿਹੜੀ ਆਊਗੀ ਜੀ, ਕਿਉਂਕਿ ਚੈਪਟਰ ਜਿਹਨੂੰ ਪਤਾ ਹੈ ਤਾਂ ਉਸੇ ਨੂੰ ਪਤਾ ਹੈ ਕਿ ਉਹਨੇ ਕਿਹੜੀ ਸਕ੍ਰਿਪਟ ਲਿਖੀ ਹੈ, ਕਿਹੜੀ ਕਹਾਣੀ ਪੜ੍ਹਨੀ ਹੈ। ਸੋ ਹੁਣ ਪੰਜਾਬ ਦੀ ਪੁਲਿਸ ਨੂੰ ਜਿੰਨਾ ਕੰਮ ਦਿੱਤਾ ਗਿਆ, ਉਹਨਾਂ ਨੇ ਉਸ ਤੋਂ ਅਗਲੇ ਕਦਮ ਦੇ ਤਹਿਤ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕਰਤਾ ਕਿ ਅਸੀਂ ਆਹ ਕੁਝ ਬਰਾਮਦ ਕਰ ਲਿਆ, ਆਹ ਕਾਰਵਾਈ ਕਰਤੀ, FIR ਕਰਤੀ, ਪਰ ਪੁਲਿਸ ਦੀ ਕਹਾਣੀ ਤੇ ਚਾਚੇ ਦੀ ਕਹਾਣੀ ਤੇ ਉਹਦੇ ਮਾਪਿਆਂ ਦੀ ਕਹਾਣੀ, ਤਿੰਨਾਂ ਦੀ ਕਹਾਣੀ ਮੇਲ ਨਹੀਂ ਕਰ ਖਾਂਦੀ ਆਪਸ ਦੇ ਵਿੱਚ। ਤਿੰਨਾਂ ਦੀ ਆਪੋ ਆਪਣੀ ਸਟੋਰੀ, ਆਪੋ ਆਪਣਾ ਐਪੀਸੋਡ ਆ। ਸੋ ਇਹ ਸਾਰੇ ਦੇ ਵਿੱਚ ਉਹ ਸਵਾਲ ਜਿਉਂ ਦਾ ਤਿਉਂ ਬਰਕਰਾਰ ਹੈ ਕਿ ਅੰਮ੍ਰਿਤਪਾਲ ਕਿੱਥੇ ਹੈ। ਜੀ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਤੇ ਗੱਲ ਕਰੀਏ ਇਸੇ ਪੂਰੇ ਪ੍ਰਕਰਨ ਦੇ ਵਿੱਚੋਂ ਇੱਕ ਸਵਾਲ ਹੋਰ ਹੈ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਰਣਨੀਤੀ ਜਿਹੜੀ ਆ ਉਹ ਕਿੱਥੇ ਘੜੀ ਗਈ ਜੀ? ਬਿਲਕੁਲ, ਬਹੁਤ ਵੱਡਾ ਸਵਾਲ ਹੈ। ਜਿਸ ਕਦਰ ਪੰਜਾਬ ਪੁਲਿਸ ਨੇ ਐਕਸ਼ਨ ਲਿਆ ਜੀ, ਜਿਸ ਕਦਰ ਉਹਦੇ ਨਾਲ ਕੇਂਦਰੀ ਸੁਰੱਖਿਆ ਦਸਤੇ ਇਨਵੋਲਵ ਹੋਏ, ਜਿਸ ਕਦਰ ਇਹਦੇ ਵਿੱਚ NIA ਸ਼ਾਮਲ ਹੋਈ, ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ, ਹਾਂਜੀ, ਜਿਸ ਕਦਰ 4 ਤੋਂ ਬਾਅਦ ਇੱਕ ਹੋਰ ਉਹਦੇ ਚਾਚੇ ਨੂੰ ਮਿਲਾ ਕੇ 5 ਦੇ ਉੱਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਇਆ ਗਿਆ, ਜਿਸ ਕਦਰ ਪਹਿਲਾਂ 4 ਤੇ ਫਿਰ ਇੱਕ 5ਵਾਂ, ਉਹਦੇ 5 ਨੂੰ ਅਸਾਮ ਦੀ ਜੇਲ੍ਹ 'ਚ ਪਹੁੰਚਾਇਆ ਗਿਆ ਜੀ, ਜਿਸ ਕਦਰ ਦੇਸ਼ ਦੀਆਂ ਹੁਣ 13 ਜੇਲ੍ਹਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਕਿ ਇਹਨਾਂ ਜੇਲ੍ਹਾਂ ਦੇ ਵਿੱਚ ਪੰਜਾਬ ਤੋਂ ਇਹ ਬੰਦੇ ਪਹੁੰਚਾਉਣੇ ਨੇ, ਖਾਸ ਕਰ ਉਹ ਦੱਖਣੀ ਸੂਬਿਆਂ ਦੀਆਂ ਜੇਲ੍ਹਾਂ ਨੇ, ਹੈ ਨਾ, ਜਿਨ੍ਹਾਂ ਨੂੰ ਮਤਲਬ ਆਇਡੈਂਟੀਫਾਈ ਕੀਤਾ, ਜ਼ਿਆਦਾਤਰ ਜੇਲ੍ਹਾਂ ਉਹ ਨੇ। ਸੋ ਇਹ ਸਾਰੀ ਪ੍ਰਕਿਰਿਆ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹਦੇ ਵਿੱਚ ਸਿੱਧਾ ਕੇਂਦਰੀਆਂ ਏਜੰਸੀਆਂ ਇਨਵੋਲਵ, ਤੇ ਜੇਕਰ ਇਹ ਸਾਰੇ ਤੱਥ ਇਹ ਦੱਸਦੇ ਨੇ, ਇਹ ਸਾਰਾ ਵਰਤਾਂਤ, ਇਹ ਕਹਾਣੀ ਘੜਦਾ ਹੈ ਕਿ ਭਾਈ ਕੇਂਦਰ ਇਹਦੇ ਵਿੱਚ ਸਿੱਧਾ ਇਨਵੋਲਵ ਹੈ, ਕੇਂਦਰੀ ਏਜੰਸੀਆਂ ਇਹਦੇ ਵਿੱਚ ਸਿੱਧੀਆਂ ਇਨਵੋਲਵ ਨੇ, ਉਹਨਾਂ ਦੀ ਨਜ਼ਰ, ਉਹਨਾਂ ਦੀ ਪੜਤਾਲ, ਉਹਨਾਂ ਦੇ ਹੁਕਮ, ਉਹਨਾਂ ਦੀ ਤਾਮੀਲ, ਉਹ ਸਾਰਾ ਕੁਛ ਹੈ। ਇਹਦਾ ਮਤਲਬ ਰਣਨੀਤੀ ਤਾਂ ਫਿਰ ਦਿੱਲੀ ਉਹ ਘੜੀ ਗਈ ਨਾ, ਫਿਰ ਪੰਜਾਬ ਤਾਂ ਨਹੀਂ ਘੜੀ ਗਈ ਜੀ। ਤੇ ਫਿਰ ਦਿੱਲੀ ਘੜੀ ਕਿੱਥੇ ਗਈ, ਇਹ ਸਾਰਿਆਂ ਦੇ ਮਨ 'ਚ ਸਵਾਲ ਹੈ। ਪੰਜਾਬ ਦੀ ਸਫਾ ਦੇ ਵਿੱਚ, ਪੰਜਾਬ ਦੇ ਮੀਡੀਆ ਦੇ ਵਿੱਚ, ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ, ਪੁਲਿਸ ਦਸਤਿਆਂ ਦੇ ਵਿੱਚ ਇਹ ਖਾਸੀ ਚਰਚਾ ਹੈ ਕਿ ਯਾਰ ਇਹ ਸਾਰਾ ਕੁਝ ਉਸੇ ਦਿਨ ਤਾਂ ਨਹੀਂ ਹੋਇਆ ਜਿੱਦਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਸੁਰੱਖਿਆ ਦਸਤੇ ਮੰਗੇ ਸੀ ਅਮਿਤ ਸ਼ਾਹ ਦੇ ਡਰਾਇੰਗ ਰੂਮ 'ਚ ਬੈਠ ਕੇ। ਠੀਕ ਹੈ, ਕਿ ਉਹ ਦਸਤੇ ਕੀ ਸੱਚਮੁੱਚ ਹੋਲੇ ਮਹੱਲੇ ਲਈ ਮੰਗੇ ਸੀ, ਕਿ ਉਹ ਦਸਤੇ ਸੱਚਮੁੱਚ G20 ਸੰਮੇਲਨ ਲਈ ਮੰਗੇ ਸੀ, ਜਾਂ ਉਸ ਨੂੰ ਪਤਾ ਸੀ ਆ ਸਾਰਾ ਕੁਝ ਹੋਣਾ, ਜਾਂ ਉਸ ਸਮੇਂ ਤੈਅ ਹੋਇਆ ਸਾਰਾ ਕੁਝ ਹੋਣਾ। ਇਹ ਚਰਚਾਵਾਂ ਨੇ। ਨਾ ਤਾਂ ਕੇਂਦਰ ਦੇ ਗ੍ਰਹਿ ਵਿਭਾਗ ਨੇ ਕੋਈ ਇਸ ਮਸਲੇ ਤੇ ਹਾਲੇ ਤੱਕ ਟਿੱਪਣੀ ਕੀਤੀ ਹੈ, ਨਾ ਪੰਜਾਬ ਸਰਕਾਰ ਜਾਂ ਪੰਜਾਬ ਦੇ ਗ੍ਰਹਿ ਵਿਭਾਗ ਨੇ ਜਾਂ ਪੁਲਿਸ ਨੇ ਇਸ ਦਾ ਕੋਈ ਖੁਲਾਸਾ ਕੀਤਾ। ਪਰ ਇਸ ਗੱਲ ਦੀਆਂ ਚਰਚਾਵਾਂ ਨੇ ਕਿ ਸਾਰਾ ਕੁਝ ਦਿੱਲੀ ਦੇ ਇਸ਼ਾਰੇ ਤੇ, ਦਿੱਲੀ ਦੀ ਸਹਿਮਤੀ ਤੇ, ਦਿੱਲੀ ਵੱਲੋਂ ਘੜੀ ਗਈ ਰਣਨੀਤੀ ਦੇ ਤਹਿਤ ਹੋ ਰਿਹਾ। ਤਾਂ ਹੀ ਇਹਦੇ ਵਿੱਚ NIA ਸ਼ਾਮਲ ਹੈ, ਤਾਂ ਹੀ ਕਹਿੰਦੇ NSA ਇਹ ਕਾਨੂੰਨ ਲੱਗਿਆ। ਠੀਕ ਹੈ, ਇਸ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਲੱਗਣਾ, ਉਹ ਕਹਿੰਦੇ ਕਿ ਉਹ ਤਾਂ ਹੀ ਲੱਗਿਆ ਜੇਕਰ, ਕਿਉਂਕਿ ਜਦੋਂ ਆਹ ਹੁੰਦਾ ਕਿ ISI ਇਨਵੋਲਵ ਹੈ ਜੀ, ਉੱਥੋਂ ਫੰਡਿੰਗ ਹੈ ਜੀ, ਆਹ ਸਾਰੇ ਤੱਥ ਨੇ ਜੀ ਸਾਡੇ ਕੋਲ, ਅਸੀਂ ਸਬੂਤ ਕੱਢ ਲਏ ਜੀ। ਸਵਾਲ ਇਹ ਕਿ ਜੇਕਰ ਇੰਨੇ ਸਬੂਤ ਸੀ ਪ੍ਰਵੀਨ ਜੀ, ਤਾਂ ਇੱਕ ਦਿਨ ਦੇ ਵਿੱਚ ਤਾਂ ਸੰਬੰਧ ਨਹੀਂ ਬਣ ਜਾਂਦਾ ਤੁਹਾਡਾ, ਮਤਲਬ ਕਿ ਜੇ ISI ਨਾਲ ਸੰਬੰਧ ਬਣਦਾ ਤਾਂ ਫਿਰ ਦੁਬਈ 'ਚ ਬਣ ਗਿਆ ਹੋਊਗਾ। ਫਿਰ 에ਅਰਪੋਰਟ ਤੇ ਉਤਰਦੇ ਹੋਏ ਕਿਉਂ ਨਹੀਂ ਗ੍ਰਿਫਤਾਰ ਕਰ ਲਿਆ ਜੀ? ਕੀ ਉਸ ਨੂੰ ਵੱਡਾ ਹੋਣ ਦਿੱਤਾ ਗਿਆ, ਜਾਂ ਅਜੇ ਹੋਰ ਵੱਡਾ ਕਰਨਾ ਹੈ, ਜਾਂ ਇਹ ਪਤਾ ਹੀ ਨਹੀਂ ਬੰਦੇ ਨੂੰ ਕਿ ਹਾਂ ਮੈਂ ਕਿਹਦੀ ਸਕ੍ਰਿਪਟ ਤੇ ਕੰਮ ਕਰ ਰਿਹਾ? ਕੀ ਅੰਮ੍ਰਿਤਪਾਲ ਕਿਸੇ ਰਾਜਨੀਤੀ ਦਾ ਸ਼ਿਕਾਰ ਹੈ, ਜਾਂ ਰਾਜਨੀਤੀ ਦਾ ਹਿੱਸਾ ਬਣ ਕੇ ਕੰਮ ਕਰ ਰਿਹਾ, ਜਾਂ ਹੁਣ ਅੱਜ ਨਵੀਂ ਰਾਜਨੀਤੀ ਸ਼ੁਰੂ ਹੋਈ ਹੈ ਉਹਦੇ ਨਾਂ ਤੇ? ਕੀ ਉਸ ਨੂੰ ਮਤਲਬ ਕਿ ਬਿਲਕੁਲ ਹੁਣ ਛਾਂਗ ਦਿੱਤਾ ਗਿਆ, ਜਾਂ ਛਾਂਗ ਦੇਣਾ, ਜਾਂ ਦਰਕਨਾਰ ਕਰ ਦੇਣਾ, ਜਾਂ ਅਜੇ ਹੋਰ ਵੱਡਾ ਕਰਨਾ? ਪ੍ਰਵੀਨ ਜੀ, ਅਚਾਨਕ ਇੱਕ ਨਾਮ ਘੁੰਮ ਰਿਹਾ, ਆਨੰਦਪੁਰ ਖਾਲਸਾ ਫੋਰਸ। ਜੀ ਘੁੰਮ ਰਿਹਾ। ਕੋਈ ਕਹਿੰਦਾ ਆਨੰਦਪੁਰ ਕੀ ਫੌਜ, ਕੋਈ ਕਹਿੰਦਾ ਨਹੀਂ ਅਕਾਲ ਪੁਰਖ ਕੀ ਫੌਜ, ਨਹੀਂ ਕਹਿੰਦੇ ਜੀ ਆਨੰਦਪੁਰ ਖਾਲਸਾ ਫੋਰਸ। ਸੋ ਏਦਾਂ ਦੇ ਨਾਂ, AKF ਕਹਿੰਦੇ ਜੀ, ਉਹਦੇ ਪਿੰਡ ਘਰ ਦੇ ਦਰਵਾਜ਼ੇ ਤੇ ਵੀ ਲਿਖਿਆ, ਉਹਦੇ ਪਿੰਡ 'ਚ ਕਹਿੰਦੇ ਜੀ ਉਹਨਾਂ ਦੀਆਂ ਜੈਕਟਾਂ ਵੀ ਮਿਲ ਗਈਆਂ, ਉਹਦੇ ਪਰ ਵੀ ਲਿਖਿਆ। ਕਹਿੰਦੇ ਜੀ ਉਹਦੇ ਕੋਲ ਹਥਿਆਰ ਮਿਲੇ ਨੇ, ਗੋਲ ਚੱਕਰ ਮਾਰ ਕੇ ਮੀਡੀਆ ਵਾਲੇ ਸਾਡੇ ਉਹ ਵੀ ਦਿਖਾ ਰਹੇ ਨੇ ਕਿ ਦੇਖੋ ਇਹਨਾਂ ਤੇ ਵੀ ਲਿਖਿਆ। ਸਵਾਲ ਇਹ ਹੈ ਕਿ 18 ਤਰੀਕ ਤੋਂ ਬਾਅਦ ਇਹ ਚੀਜ਼ਾਂ ਕਿਉਂ ਨਜ਼ਰ ਆਈਆਂ? ਦਰਵਾਜ਼ਾ ਪਹਿਲਾਂ ਕਿਉਂ ਨਹੀਂ ਦਿਖ ਗਿਆ? ਗੱਡੀਆਂ ਪਹਿਲਾਂ ਕਿਉਂ ਨਹੀਂ ਦਿਖ ਗਈਆਂ? ਸਟicker ਪਹਿਲਾਂ ਕਿਉਂ ਨਹੀਂ ਦਿਖ ਗਏ? ਹਥਿਆਰਾਂ ਦੇ ਉਹ ਪਹਿਲਾ ਪ੍ਰੋਗਰਾਮ ਅਸੀਂ ਕਿਉਂ ਨਹੀਂ? ਕੀ ਜਿਹੜੀ ਚਰਚਾ ਇਹ ਛਿੜੀ ਸੀ ਪੰਜਾਬ ਦੀਆਂ ਧਾਰਮਿਕ ਸਭਾ ਦੇ ਵਿੱਚ ਕਿ ਜੀ ਉਸ ਨੂੰ ਕੱਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਾਂਗ ਬਿਠਾਇਆ ਜਾ ਸਕਦਾ ਜੀ,
ਉਸ ਨੂੰ ਤਾਂ ਜੀ ਆਨੰਦਪੁਰ ਸਾਹਿਬ ਦੇ ਦੇਣਾ ਜੀ, ਉਹ ਤਾਂ ਲੰਗਰ ਹਾਲ ਤੇ ਕਬਜ਼ਾ ਕਰ ਸਕਦਾ ਜੀ। ਜੀ ਕਿ ਇਹ ਕੜੀ ਉਹਦੇ ਨਾਲ ਜੋੜੀ ਜਾ ਰਹੀ ਹੈ ਜਾਂ ਜੁੜ ਗਈ ਹੈ? ਹੂੰ ਕਿ AKF ਉਸ ਕੜੀ ਦਾ ਹਿੱਸਾ ਸੀ ਜਾਂ ਬਣਾ ਦਿੱਤਾ ਗਿਆ ਹੁਣ? ਹੂੰ ਸੋ ਜੀ ਇਸ ਲਈ ਇਹ ਸਾਰੀ ਰਣਨੀਤੀ ਦੇ ਪਿੱਛੇ ਕੀ ਕੇਂਦਰ ਹੈ? ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਚਰਚਾ ਕੀਤੀ ਸੀ ਹੂੰ ਕਿ ਰੱਖੜੇ ਪਰਿਵਾਰ ਦਾ ਵੱਡਾ ਮੁੰਡਾ ਹੂੰ ਆਪਣੀ ਭਤੀਜੀ ਦੇ ਵਿਆਹ 'ਚ ਹੂੰ ਪੰਜਾਬ ਪਰਤਦਾ ਹੈ ਤੇ ਉਸ ਨੂੰ ਦਿੱਲੀ 에ਅਰਪੋਰਟ ਤੋਂ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਕਿ ਤੂੰ ਕਿਸਾਨ ਅੰਦੋਲਨ ਦੇ ਵਿੱਚ ਫੰਡ ਭੇਜ ਕੇ ਲੰਗਰ ਲਵਾਇਆ। ਬਿਲਕੁਲ ਬਿਲਕੁਲ ਤੇ ਫਿਰ ਜੇਕਰ ਉਸ ਇੱਕ ਕਿਸਾਨ ਅੰਦੋਲਨ 'ਚ ਯੋਗਦਾਨ ਪਾਉਣ ਤੇ ਤੁਸੀਂ ਐ ਨਿਸ਼ਾਨੇ ਕਰਕੇ ਵਾਪਸ ਭੇਜ ਸਕਦੇ ਹੋ, ਤੇ ਤੁਸੀਂ ਅੰਮ੍ਰਿਤਪਾਲ ਨੂੰ ਤਾਂ ISI ਦਾ ਏਜੰਟ ਦੱਸ ਰਹੇ ਹੋ। ਤੇ ਫਿਰ ਜੀ ਤੁਹਾਡੀ ਇੰਨੀ ਏਜੰਸੀ ਖੁਫੀਆ ਘਟੀਆ ਕਿਵੇਂ ਕੰਮ ਕਰਦੀ ਸੀ ਕਿ ਤੁਹਾਨੂੰ ਪਤਾ ਨਹੀਂ ਲੱਗਿਆ? ਉਹ ਦੁਬਈ ਤੋਂ ਆ ਗਿਆ, ਉਰੇ ਆ ਕੇ ਉਹਨੇ ਗਰੁੱਪ ਬਣਾ ਲਿਆ, ਹੈ ਨਾ, ਉਹਨੇ ਵਹੀਰ ਇਕੱਠੀ ਕਰ ਲਈ, ਹੈ ਨਾ ਜੀ, ਉਹਨੇ ਵਾਰਸ ਪੰਜਾਬ ਦਾ ਆਗੂ ਬਣ ਗਿਆ ਤੇ ਉਹ ਪ੍ਰਚਾਰ ਕਰ ਰਿਹਾ ਜੀ, ਉਹ ਨਸ਼ੇ ਛਡਾ ਰਿਹਾ ਜੀ, ਉਹ ਅੰਮ੍ਰਿਤ ਛਕਾ ਰਿਹਾ ਜੀ, ਹੈ ਉਹ ਕਰ ਰਿਹਾ ਕਿ ਜਾਂ ISI ਦਾ ਏਜੰਟ ਕਰ ਰਿਹਾ? ਫਿਰ ਫੜ ਲੈਂਦੇ ਉਸ ਦਿਨ। ਇਹ ਵੱਡਾ ਸਵਾਲ ਪੁਲਿਸ ਦੇ ਏਜੰਸੀਆਂ ਦੇ ਸਾਹਮਣੇ ਖੜਾ ਹੈ। ਇਹਦੇ ਜਵਾਬ ਆਉਣ ਵਾਲੇ ਸਮੇਂ 'ਚ ਦੇਣੇ ਪੈਣੇ ਆ। ਜੇ ਲੋਕਾਂ ਦੀ ਕਚਹਿਰੀਆਂ 'ਚ ਨਹੀਂ ਹੈ, ਮੀਡੀਆ 'ਚ ਨਹੀਂ, ਤਾਂ ਕੋਰਟ ਕਚਹਿਰੀ ਦੇਣੇ ਪੈਣੇ ਆ। ਉਸੇ ਤਰ੍ਹਾਂ ਅੰਮ੍ਰਿਤਪਾਲ ਨੂੰ ਪੇਸ਼ ਕਰਨਾ ਪੈਣਾ ਹੈ। ਜੇਕਰ ਇਹ ਸਮਝਦੇ ਆ ਕਿ ਸਾਡੀ ਕਾਰਵਾਈ ਸਹੀ ਹੈ, ਜੇ ਪੇਸ਼ ਨਹੀਂ ਕਰ ਪਾਉਂਦੇ ਜਾਂ ਨਹੀਂ ਕੀਤਾ ਜਾਂਦਾ ਤਾਂ ਇਹਦੇ ਪਿੱਛੇ ਪੁਲਿਸ ਦੇ ਉੱਤੇ ਇੱਕ ਵੱਡਾ ਹੋਰ ਸਵਾਲੀਆ ਨਿਸ਼ਾਨ ਲੱਗ ਜਾਣਾ, ਜਿਹੜਾ 84 ਦਾ ਅਜੇ ਖੜਾ ਹੈ, ਜੇ ਉਸ ਪੰਜਾਬ ਦੇ ਦੌਰ ਦਾ ਖੜਾ ਹੈ। ਸੋ ਇਸ ਲਈ ਇਹ ਰਣਨੀਤੀ ਪਿੱਛੇ ਲੋਕਾਂ ਨੂੰ ਜਾਂ ਆਵਾਮ ਨੂੰ ਜਾਂ ਵਾਰਿਸ ਪੰਜਾਬ ਦੇ ਉਹਦੇ ਸਮਰਥਕਾਂ ਨੂੰ ਜਾਂ ਪੰਜਾਬ ਦੇ ਵਿੱਚ ਆਮ ਲੋਕਾਂ ਦੀਆਂ ਪਿੰਡਾਂ ਦੀਆਂ ਸਾਡੀਆਂ ਜਿਹੜੀਆਂ ਮਤਲਬ ਕਿ ਸੱਥਾਂ ਲੱਗਦੀਆਂ ਨੇ, ਉਹਦੇ ਵਿੱਚ ਚਰਚਾ ਹੈ ਕਿ ਬਾਈ ਜੀ ਇਹ ਰਣਨੀਤੀ ਤਾਂ ਦਿੱਲੀੋਂ ਘੜੀ ਗਈ ਆ, ਉੱਥੋਂ ਹੀ ਤਾਈਓ ਟੁਕੜੀਆਂ ਆਈਆਂ ਸੀ। ਕਹਿਣ ਵਾਲੇ ਤਾਂ ਇਹ ਵੀ ਦੱਸਦੇ ਨੇ ਪ੍ਰਵੀਨ ਜੀ ਕਿ ਸਾਰੀ ਕਾਰਵਾਈ 22 ਤਰੀਕ ਤੋਂ ਬਾਅਦ ਪੈਣੀ ਸੀ, ਜਦੋਂ G20 ਸਮਿਲਰ ਦੀ ਦੂਸਰੀ ਬੈਠਕ ਦਾ ਦੌਰ ਵੀ ਅੰਮ੍ਰਿਤਸਰ 'ਚ ਨਿਬੜ ਪੈਣਾ ਸੀ। ਪਰ ਅਚਾਨਕ ਜੇ 22 ਤੋਂ ਬਾਅਦ ਪੈਣੀ ਸੀ, ਫਿਰ 18 ਦੀ ਲੋੜ ਕੀ ਪਈ? ਜੀ ਅਜਿਹਾ ਕੀ ਸੀ ਕਿ ਉਹ 18 ਨੂੰ? ਇਹਦੇ ਪਿੱਛੇ ਕੋਈ ਕਾਰਨ ਹੈ, ਕੋਈ ਤੱਥ ਹੈ? ਤੇ ਦੂਸਰਾ ਸਵਾਲ ਇਹਦੇ ਵਿੱਚ ਇਹ ਵੀ ਖੜਾ ਹੈ ਕਿ ਜੇਕਰ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ 'ਚ ਨਹੀਂ ਹੈ, ਜੇਕਰ ਅੰਮ੍ਰਿਤਪਾਲ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੈ, ਜੇਕਰ ਉਹ ਪੰਜਾਬ ਦੇ ਵਿੱਚ ਹੈ, ਤਾਂ ਪੰਜਾਬ 'ਚ ਤਾਂ ਨੈਟ ਬੰਦ ਹੈ ਭਾਈ। ਹਾਂਜੀ, ਪਰ ਉਹ ਜੇ ਕਿਤੇ ਇਹੋ ਜਿਹੇ ਕਿਸੇ ਟਿਕਾਣੇ ਤੇ ਘਰਾਂ 'ਚ ਵਾਈਫਾਈ ਚੱਲਦੇ ਨੇ, ਜੇ ਉਹ ਪੰਜਾਬ 'ਚੋਂ ਬਾਹਰ ਨਿਕਲ ਗਿਆ ਫਿਰ ਉਹ ਕਿਤੇ ਵੀ ਨੈਟ ਚੱਲਦਾ ਹੈ। ਅਜੇ ਤੱਕ ਉਹਦੀ ਕੋਈ ਵੀਡੀਓ, ਅਜੇ ਤੱਕ ਉਹਦਾ ਕੋਈ ਕਲਿੱਪ, ਅਜੇ ਤੱਕ ਉਹਦਾ ਕੋਈ ਸੁਨੇਹਾ ਕਿਉਂ ਨਹੀਂ ਆਇਆ? ਬੇਸ਼ੱਕ ਇੱਥੇ ਟਵੀਟ ਬੰਦ ਹੋ ਗਏ ਨੇ ਪ੍ਰਵੀਨ ਜੀ, ਪੰਜਾਬ ਦੇ ਵਿੱਚ ਇਸ ਮੌਕੇ 70-75 ਬੰਦਿਆਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ ਨੇ। ਠੀਕ ਹੈ, ਜਿਹਦੇ ਵਿੱਚ ਕਰੀਬ ਮਤਲਬ ਕਿ ਸਿਮਰਜੀਤ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਆ, ਉਹ ਕੁਝ ਹੋਰ ਸੰਗਠਨਾਂ ਦੇ, ਕੁਝ ਮੀਡੀਆ ਦੇ, ਕੁਝ ਵਿਅਕਤੀ ਵਿਸ਼ੇਸ਼ ਦੇ ਟਵੀਟ ਬੰਦ ਕਰ ਦਿੱਤੇ ਗਏ ਨੇ। ਸੋ ਇਹ ਸਾਰਾ ਕੁਝ ਉਹ ਕਹਿੰਦੇ ਜੀ 8 ਟੀਮਾਂ NIA ਦੀਆਂ ਪੰਜਾਬ ਪਹੁੰਚ ਗਈਆਂ ਨੇ, 6 ਫਾਈਨਾਂਸ ਕੰਪਨੀਆਂ ਤੇ 458 ਦੇ ਕਰੀਬ ਬੰਦੇ ਰਡਾਰ ਤੇ ਨੇ, ਜਿਸ ਚੋਂ 114 ਬੰਦੇ ਕਹਿੰਦੇ ਅਸੀਂ ਗ੍ਰਿਫਤਾਰ ਕਰ ਲਏ ਨੇ ਜੀ, ਜਿਨ੍ਹਾਂ ਤੇ NIA ਲਾਇਆ। ਉਹਦੇ ਚ ਚਾਚਾ ਹਰਜੀਤ ਸਿੰਘ ਹੈ ਨਾ, ਉਹ NSA ਤਹਿਤ ਜਿਹਨੂੰ ਉੱਥੇ ਭੇਜਿਆ ਆਸਾਮ ਦੇ ਵਿੱਚ, ਉਹ ਚ ਚਾਚਾ ਉਹਦਾ ਅੰਮ੍ਰਿਤਪਾਲ ਦਾ ਹਰਜੀਤ ਸਿੰਘ ਹੈ। ਫਾਈਨਾਂਸਰ ਹੈ ਕਹਿੰਦੇ ਦਲਜੀਤ ਸਿੰਘ ਕਲਸੀ ਜੀ, ਹੈ ਨਾ, ਉਹ ਹੈ ਗੁਰਪ੍ਰੀਤ ਸਿੰਘ ਹੈ, ਭਗਵੰਤ ਸਿੰਘ ਹੈ, ਬਾਜੇ ਕੇ ਹੈ, ਇਹਨਾਂ ਨੂੰ ਉੱਥੇ ਆਸਾਮ ਭੇਜਿਆ ਗਿਆ। ਸੋ ਇਸ ਲਈ ਇਹ ਸਾਰੇ ਸਵਾਲ ਯੂੰ ਦੇ ਤਿਉਂ ਖੜੇ ਨੇ ਕਿ ਰਣਨੀਤੀ ਪੰਜਾਬ ਦੇ ਗ੍ਰਹਿ ਮੰਤਰੀ ਕੋਲ ਬੈਠ ਕੇ ਘੜੀ ਗਈ, DGP ਘੜੀ ਗਈ, ਤੇ ਕਹਿੰਦੇ ਕਿ ਜਾਂ ਇਹ ਸਿਰਫ ਮੋਹਰੇ ਨੇ, ਰਣਨੀਤੀ ਤਾਂ ਦਿੱਲੀ 'ਚ ਘੜੀ ਗਈ ਤੇ ਉਹ ਉੱਥੇ ਦੀ ਮਤਲਬ ਸਿਸਟਮ ਨੇ ਘੜੀ, ਉੱਥੇ ਦੀਆਂ ਏਜੰਸੀਆਂ ਨੇ ਘੜੀ। ਤੇ ਕਹਿੰਦੇ ਕੁਝ ਪੰਨੇ ਮਤਲਬ ਕਿ ਦਾਅਵਾ ਕੀਤਾ ਜਾਂਦਾ ਕਿ ਉਹ ਸਕ੍ਰਿਪਟ ਦਾ ਹਿੱਸਾ ਹੀ ਅੰਮ੍ਰਿਤਪਾਲ ਸ਼ਿਕਾਰ ਹੋ ਕੇ ਰਹਿ ਗਿਆ, ਤੇ ਉਦੋਂ ਅਗਲੇ ਪੰਨੇ ਉਹਨੂੰ ਪਤਾ ਹੀ ਨਹੀਂ ਸੀ, ਉਹਨੂੰ ਲੱਗਿਆ ਕਿ ਇੱਥੇ ਚੈਪਟਰ ਸ਼ਾਇਦ ਖਤਮ ਹੈ। ਪਰ ਕਹਿੰਦੇ ਅਗਲੇ ਪੰਨੇ ਪੁਲਿਸ ਕੋਲ ਸੀ ਜਾਂ ਅਗਲੇ ਪੰਨੇ ਪੰਜਾਬ ਸਰਕਾਰ ਕੋਲ ਸੀ, ਜਿਹੜੇ 18 ਤਰੀਕ ਤੋਂ ਸ਼ੁਰੂ ਹੋਏ ਨੇ। ਪਰ ਕੀ ਇਹ ਕਿਤਾਬ ਬੰਦ ਹੋ ਰਹੀ ਹੈ ਜਾਂ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ, ਇਹ ਅਜੇ ਸਵਾਲਾਂ ਦੇ ਘੇਰੇ 'ਚ ਹੈ ਜੀ। ਤੇ ਸ਼ਰਮਾ ਜੀ, ਪੰਜਾਬ ਦਾ ਮਾਹੌਲ ਕੀ ਹੈ ਜੀ ਹੁਣ? ਬਿਲਕੁਲ, ਪੰਜਾਬ ਦਾ ਮਾਹੌਲ ਫਿਕਰਮੰਦੀ ਵਾਲਾ ਜੀ, ਪੰਜਾਬ ਦਾ ਮਾਹੌਲ ਚਿੰਤਾਜਨਕ ਹੈ। ਪੰਜਾਬ ਦੇ ਮਾਹੌਲ ਦੇ ਵਿੱਚ ਸਹਿਮ ਪਾਇਆ ਜਾ ਰਿਹਾ, ਪਰ ਪੰਜਾਬ ਆਮ ਵਾਂਗ ਆਪਣੀ ਕਦਮ ਚਾਲ ਤੁਰ ਰਿਹਾ। ਬੇਸ਼ੱਕ ਇੰਟਰਨੈਟ ਬੰਦ ਹੈ ਜੀ, ਬੇਸ਼ੱਕ ਕੁਝ ਚੀਜ਼ਾਂ ਉਹਦੇ ਨਾਲ ਪ੍ਰਭਾਵਿਤ ਹੁੰਦੀਆਂ ਨੇ, ਖਾਸ ਕਰ ਜਿਹੜੇ ਬਾਹਰਲੇ ਸੂਬਿਆਂ ਤੋਂ, ਚਾਹੇ ਲੇਬਰ ਹੈ, ਚਾਹੇ ਬਾਹਰਲੇ ਸੂਬਿਆਂ ਦੇ ਕੁਝ ਮੁਲਾਜ਼ਮ ਨੇ, ਚਾਹੇ ਬਾਹਰਲੇ ਸੂਬਿਆਂ ਦੇ ਕੁਝ ਵਿਦਿਆਰਥੀ ਨੇ, ਹੈ ਨਾ, ਉਹ ਕਾਫੀ ਕੁਝ ਪ੍ਰਭਾਵਿਤ ਹੁੰਦਾ, ਕਿਉਂਕਿ ਜਵਾਕ ਅੱਜ ਕੱਲ੍ਹ ਜੇਬ 'ਚ 1 ਰੁਪਈਆ ਵੀ ਨਹੀਂ ਰੱਖਦੇ ਪ੍ਰਵੀਨ ਜੀ।
ਹਾਂਜੀ। ਉਹ ਸਿੱਧਾ ਹੀ ਗੂਗਲ ਪੇ ਜਾਂ ਉਹ ਪੇਟੀਐਮ ਪੂਟੀਐਮ ਉਹ ਉਧਰ ਹੀ ਰੱਖਦੇ ਨੇ। ਤੋਂ ਬੰਦ ਹੋਣ ਨਾਲ ਉਹ ਚੀਜ਼ ਪ੍ਰਭਾਵਿਤ ਹੋ ਰਹੀ ਹੈ, ਕਾਰੋਬਾਰ ਪ੍ਰਭਾਵਿਤ ਹੋਇਆ ਨੈਟ ਬੰਦ ਹੋਣ ਨਾਲ। ਤੇ ਨੈਟ ਬੰਦ ਹੋਣ ਨਾਲ ਇੱਕ ਵੱਖਰੇ ਤਰ੍ਹਾਂ ਦਾ ਖੌਫ, ਤੇ ਇਸੇ ਨੂੰ ਲੈ ਕੇ ਲੋਕਾਂ ਨੂੰ ਲੱਗ ਰਿਹਾ ਕਿ ਇਹ ਐਡਾ ਵੱਡਾ ਮਾਮਲਾ ਜਿੱਡਾ ਬੜਾ ਬਣਾ ਕੇ ਦਿਖਾਇਆ ਗਿਆ ਕਿ ਐਡੇ ਵੱਡੇ ਦੀ ਲੋੜ ਸੀ। ਜੀ। ਜੇਕਰ ਕਹਿੰਦੇ ਅੰਮ੍ਰਿਤਪਾਲ ਆਪਣੇ ਇੱਕ ਬੰਦੇ ਨੂੰ ਛਡਾਉਣ ਦੇ ਲਈ ਅਜਨਾਲੇ ਦੇ ਥਾਣੇ ਤੱਕ ਆ ਸਕਦਾ ਹੈ, ਤੇ ਕਹਿੰਦੇ ਉਹਨੂੰ ਸੰਮਣ ਭੇਜ ਦਿਓ, ਆਪ ਆ ਜਾਂਦਾ। ਜਾਂ ਉਹ ਜਿਹੜੇ ਪ੍ਰੋਗਰਾਮਾਂ 'ਚ ਜਾਂਦੇ ਉੱਥੇ ਪੁਲਿਸ ਪਹੁੰਚ ਜਾਂਦੀ। ਜੋ ਇਹ ਦਿਖਾਇਆ ਗਿਆ ਕਿ ਐ ਘੇਰਾਬੰਦੀ, ਐ ਹੜਵਾ, ਐ ਪੁਲਿਸ ਦੀ ਘੇਰਾਬੰਦੀ, ਕਿਲਾਬੰਦੀ, ਨਾਕੇ ਪੰਜਾਬ ਦੇ ਵਿੱਚ, ਪਿੰਡ ਘੇਰ ਲਓ ਜੀ, ਥਾਂ ਘੇਰ ਲਓ ਜੀ, ਉਹ ਸਾਰੇ ਨਾਲ ਕੀ ਪੁਲਿਸ ਨੇ ਹੀ ਪੰਜਾਬ 'ਚ ਸਹਿਮ ਦਾ ਮਾਹੌਲ ਤਾਂ ਨਹੀਂ ਖੜਾ ਕਰ ਦਿੱਤਾ? ਜੀ। ਸੋ ਇਸ ਲਈ ਬੇਸ਼ੱਕ ਪੰਜਾਬ ਦੇ ਮਾਹੌਲ ਦੇ ਵਿੱਚ ਸਹਿਮ ਹੈਗਾ, ਫਿਕਰਮੰਦੀ ਹੈਗੀ। ਖਾਸ ਕਰ ਪ੍ਰਵੀਨ ਜੀ, ਪੰਜਾਬ ਨੇ ਜਿਹੜਾ 84 ਦਾ ਦੌਰ ਹੰਢਾਇਆ, ਉਸ ਦੌਰ ਨੇ ਫਿਕਰਮੰਦੀ ਖੜੀ ਕੀਤੀ ਹੈ। ਉਸੇ ਫਿਕਰਮੰਦੀ ਦਾ ਕਿ ਕੱਲ ਤਿਰੰਗੇ ਲੈ ਕੇ ਦਿੱਲੀ 'ਚ ਨਿਕਲਣਾ ਪਿਆ ਸਿੱਖਾਂ ਨੂੰ, ਸੋ ਉਹੀ ਉਸੇ ਫਿਕਰਮੰਦੀ ਦਾ ਡਰ ਹੈ। ਸੋ ਇਸ ਲਈ ਇਹ ਸਾਰੇ ਡਰ ਦਾ ਅਸਰ ਪੰਜਾਬ 'ਚ ਹੈਗਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਪੰਜਾਬ ਘਰਾਂ 'ਚ ਬੰਦ ਹੋ ਗਿਆ। ਇਹਦਾ ਮਤਲਬ ਇਹ ਨਹੀਂਗਾ ਕਿ ਪੰਜਾਬ 'ਚ ਲੋਕ ਨਿਕਲਣ ਨੂੰ ਰੁਕ ਗਏ ਜਾਂ ਪੰਜਾਬ 'ਚ ਕੰਮਕਾਰ ਬੰਦ ਹੋ ਗਏ। ਆਮ ਵਾਂਗ ਜੀਵਨ ਧੜਕ ਰਿਹਾ, ਆਮ ਵਾਂਗ ਦੁਨੀਆ ਚੱਲ ਰਹੀ ਹੈ। ਪਰ ਉਹ ਸਭ ਦੇ ਬਾਵਜੂਦ ਇੱਕ ਅਪੀਲ, ਇੱਕ ਸੁਨੇਹਾ ਸਰਬ ਸਾਂਝੇ ਤੌਰ ਤੇ ਪੰਜਾਬ 'ਚ ਉੱਠ ਰਿਹਾ ਕਿ ਭਾਈ ਆਪਾਂ 47 'ਚ ਵੀ ਜੁੜੇ ਰਹੇ, ਆਪਾਂ 84 ਵੀ ਜੁੜੇ ਰਹੇ, ਆਪਾਂ 23 'ਚ ਵੀ ਟੁੱਟਣਾ ਨਹੀਂ ਹੈ। ਜੀ ਜੀ ਜੀ। ਆਪਣੀ ਭਾਈਚਾਰਕ ਸਾਂਝ, ਆਪਣਾ ਏਕਾ, ਆਪਣੀ ਇਸ ਮਿੱਟੀ ਦੀ ਏਕਤਾ ਉਹ ਨਹੀਂ ਟੁੱਟਣੀ ਚਾਹੀਦੀ। ਆਪਾਂ ਹਿੰਦੂ, ਸਿੱਖ, ਮੁਸਲਮਾਨ ਬਾਅਦ ਚੋਂ, ਪਹਿਲਾਂ ਆਪਾਂ ਪੰਜਾਬੀ ਹਾਂ। ਬਿਲਕੁਲ। ਸੋ ਇਸ ਦਾ ਸੁਨੇਹਾ ਬਿਲਕੁਲ ਜਾ ਰਿਹਾ। ਪਰ ਇਹਦੇ ਨਾਲ ਵੱਡਾ ਸਵਾਲ ਖੜਾ ਹੈ ਕਿ ਜਿਹੜੇ ਮਾੜੀ ਜੀ ਗੱਲ ਤੇ ਕਿ ਆ ਡਰੋਨ ਆ ਗਿਆ ਜੀ, ਆ ਚਿੱਟਾ ਆ ਗਿਆ ਜੀ, ਆ ਗੱਡੀ ਵੱਜ ਗਈ ਜੀ, ਹੈ ਨਾ, ਆ ਫਲਾਣੇ ਬੰਦੇ ਦਾ ਬਿਆਨ ਆ ਗਿਆ ਜੀ, ਉਸ ਗੱਲ ਤੇ ਟਵੀਟ ਕਰਦੇ ਸੀ, ਮੀਡੀਆ 'ਚ ਐ ਬਾਹਾਂ ਖੜੀਆਂ ਕਰਨ ਬੋਲਦੇ ਸੀ, ਉਹ ਕਿੱਥੇ ਨੇ ਅੱਜ? ਬਿਲਕੁਲ ਸਹੀ ਹੈ। ਕਿੱਥੇ ਨੇ ਉਹ ਸਿਆਸਤਦਾਨ? ਕਿੱਥੇ ਨੇ ਉਹ ਧਰਮ ਦੇ ਠੇਕੇਦਾਰ? ਹੈ ਕਿੱਥੇ ਨੇ ਉਹ ਪੰਜਾਬ ਦੀ ਫਿਕਰਮੰਦੀ ਕਰਨ ਵਾਲੇ ਲੋਕ? ਹੁਣ ਕੋਈ ਨਹੀਂ ਕੁਸਕਦਾ। ਇਸ ਗੱਲ ਤੋਂ ਡਰ ਲੱਗਦਾ। ਇੱਥੇ SGPC, ਅਕਾਲ ਤਖਤ ਸਾਹਿਬ, ਜਥੇਦਾਰ, ਸਿੰਘ ਸਾਹਿਬਾਨ, ਹੈ ਨਾ, ਉਹਨਾਂ ਸੰਸਥਾਵਾਂ, ਡੇਰਾਵਾਦ, ਹੋਰ ਨੁਮਾਇੰਦੇ, ਉਹਨਾਂ ਦੀਆਂ ਚੁੱਪੀਆਂ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਉਹ ਉਵੇਂ ਕਿਉਂ ਨਹੀਂ ਰਿਐਕਟ ਕਰ ਰਹੇ। ਜੇ ਤੁਸੀਂ ਇਸ ਕਾਰਵਾਈ ਨੂੰ, ਪੁਲਿਸ ਨੂੰ ਠੀਕ ਕਹਿੰਦੇ ਹੋ ਤਾਂ ਠੀਕ ਕਹਿਣ ਦਾ ਦਮ ਦਿਖਾਓ। ਜੇ ਤੁਸੀਂ ਕਹਿੰਦੇ ਹੋ ਧੱਕਾ ਹੋਇਆ ਤਾਂ ਧੱਕਾ ਕਹਿਣ ਦਾ ਦਮ ਦਿਖਾਓ। ਬਿਲਕੁਲ ਬਿਲਕੁਲ। ਕਿਉਂ ਨਹੀਂ ਕੁਝ ਬੋਲ ਪਾ ਰਹੇ? ਉਹਨਾਂ ਦੀ ਚੁੱਪੀ ਪਿੱਛੇ ਕੀ ਕਾਰਨ? ਕੀ ਇਹ ਕੱਲਾ ਸਿਰਫ ਮਤਲਬ ਅੰਮ੍ਰਿਤਪਾਲ ਦਾ ਹੀ ਮਾਮਲਾ ਹੈ, ਜਾਂ ਇਹਦੇ ਨਾਲ ਡੇਰੇ ਵਾਲਿਆਂ ਦੀ ਕੋਈ ਦੁਕਾਨ ਤੇ ਅਸਰ ਪੈ ਰਿਹਾ ਸੀ, ਜਾਂ ਇਹਦੇ ਨਾਲ ਕੋਈ ਨਸ਼ਾ ਸਪਲਾਈ ਵਾਲਿਆਂ ਨਾਲ ਕੋਈ ਕਾਰੋਬਾਰ ਚੱਲਦਾ ਸੀ, ਜਾਂ ਰੁਕਦਾ ਸੀ, ਜਾਂ ਵੱਧਦਾ ਸੀ, ਜਾਂ ਘਟਦਾ ਸੀ? ਇਹ ਕੀ ਸਾਰੀਆਂ ਕਾਰਵਾਈਆਂ ਨੂੰ, ਜਾਂ ਕਈ ਨੂੰ ਲੱਗਦਾ ਸੀ ਕਿ ਹੁਣ ਸਾਡੀ ਦੁਕਾਨਦਾਰੀ ਛੋਟੀ ਪੈ ਗਈ, ਇਹ ਬੜਾ ਹੋ ਗਿਆ, ਕੀ ਉਹ ਕਾਰਨ ਸੀ? ਇਹ ਸਾਰੇ ਕਾਰਨਾਂ ਦੀ ਚਰਚਾ ਹੋ ਰਹੀ ਹੈ ਪੰਜਾਬ 'ਚ। ਜੀ। ਸੋ ਇਸ ਲਈ ਪੰਜਾਬ ਦੇ ਵਿੱਚ ਮਾਹੌਲ ਜ਼ਰੂਰ ਫਿਕਰਮੰਦੀ ਵਾਲਾ, ਜ਼ਰੂਰ ਚਿੰਤਾਜਨਕ ਹੈ, ਸਹਿਮ ਵਾਲਾ ਵੀ ਹੈਗਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਇੱਥੇ ਧੜਕਣਾ ਰੁਕ ਗਿਆ ਪੰਜਾਬ ਦਾ ਚੱਲਣ ਰੁਕ ਗਿਆ। ਪੰਜਾਬ ਉਸੇ ਤਰ੍ਹਾਂ ਆਪਣੇ ਕੰਮਕਾਜ ਕਰ ਰਿਹਾ, ਉਸੇ ਤਰ੍ਹਾਂ ਦੁਨੀਆ ਬਾਹਰ ਨਿਕਲ ਰਹੀ ਹੈ। ਸਾਰਾ ਕੁਝ ਬਿਲਕੁਲ ਠੀਕ ਹੈ। ਬੇਸ਼ੱਕ ਪੁਲਿਸ ਦੇ ਨਾਕੇ ਵੱਧ ਦਿਖਦੇ ਨੇ, ਜਾਂ ਮੋਹਾਲੀ 'ਚ ਜਿਵੇਂ 2 ਧਰਨੇ ਚੱਲ ਰਹੇ ਨੇ, ਉਹ ਧਰਨੇ ਦੱਸਦੇ ਨੇ, ਪਰ ਹੋਰ ਛੱਡੋ, ਅੰਮ੍ਰਿਤਪਾਲ ਦੇ ਜੱਦੀ ਪਿੰਡ ਦੇ ਵਿੱਚ ਹੁਣ ਕੋਈ ਪੁਲਿਸ ਨਹੀਂ ਹੈ। ਠੀਕ ਹੈ। ਗੇੜੀ ਵੱਜਦੀ ਹੈ, ਫਲੈਗ ਮਾਰਚ ਹੁੰਦਾ ਹੈ, ਪਰ ਹੁਣ ਪਤਾ ਲੱਗ ਰਿਹਾ ਕਿ ਕੱਲ ਦੀ ਉੱਥੇ ਪੁਲਿਸ ਨਹੀਂ ਹੈ। ਠੀਕ ਹੈ। ਅੱਛਾ। ਸੋ ਇਸ ਲਈ ਕਾਫੀ ਹੱਦ ਤੱਕ ਮਾਹੌਲ ਸ਼ਾਂਤੀਜਨਕ ਹੈ, ਪਰ ਉਹਦੇ ਵਿੱਚ ਸਹਿਮ ਔਰ ਫਿਕਰਮੰਦੀ ਸ਼ਾਮਲ ਹੈ। ਪ੍ਰਵੀਨ ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕਿਸਾਨੀ ਦੀ। ਕਹਿੰਦੇ ਹੁਣ 3 ਖੇਤੀ ਕਾਨੂੰਨਾਂ ਤੋਂ ਵੀ ਵੱਡਾ ਹੋਊਗਾ MSP ਕਿਸਾਨ ਅੰਦੋਲਨ। ਪ੍ਰਵੀਨ ਜੀ, ਬਿਲਕੁਲ SKM ਦੀ ਕੱਲ ਇੱਕ ਵੱਡੀ ਰੈਲੀ ਕਹਿ ਦਈਏ, ਵੱਡਾ ਇਕੱਠ ਕਹਿ ਲਈਏ, ਰਾਮਲਾ ਮੈਦਾਨ ਦੇ ਵਿੱਚ ਸੀਗਾ ਦਿੱਲੀ ਦੇ ਵਿੱਚ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੰਜਾਬ ਤੋਂ ਵੀ ਵੱਡੀ ਗਿਣਤੀ 'ਚ ਪਹੁੰਚੇ, ਹਰਿਆਣਾ ਤੋਂ ਵੀ ਵੱਡੀ ਗਿਣਤੀ 'ਚ ਪਹੁੰਚੇ, UP, ਰਾਜਸਥਾਨ ਤੇ ਹੋਰ ਸੂਬਿਆਂ ਦੇ ਵੀ ਨੁਮਾਇੰਦਗੀ ਵੱਡੀ ਗਿਣਤੀ 'ਚ ਪਹੁੰਚੇ, ਤੇ ਉਹਦੇ ਵਿੱਚ ਸਾਰੇ ਆਗੂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸੀਗੇ। ਬੇਸ਼ੱਕ ਪੰਜਾਬ ਦੀਆਂ ਜਥੇਬੰਦੀਆਂ ਦੀ ਫੁੱਟ ਦਾ ਅਸਰ ਜ਼ਰੂਰ ਨਜ਼ਰ ਆ ਰਿਹਾ ਸੀ। ਉਹ ਸਾਰੇ ਝੰਡੇ ਨਜ਼ਰ ਨਹੀਂ ਆ ਰਹੇ ਸੀ, ਹੈ ਨਾ, ਉਹ ਸਾਰਾ ਏਕਾ ਨਜ਼ਰ ਨਹੀਂ ਆ ਰਿਹਾ ਸੀ, ਪਰ ਤਾਂ ਵੀ ਤਾਕਤ ਵੱਡੀ ਗਿਣਤੀ 'ਚ ਨਜ਼ਰ ਆਈ। ਔਰ ਇੱਕ ਤਰ੍ਹਾਂ ਨਾਲ ਫਿਰ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਰਾਹ ਖੁੱਲਿਆ। ਕੱਲ ਇਸ ਰੈਲੀ ਦੇ ਦੌਰਾਨ ਹੀ 15 ਮੈਂਬਰਾਂ ਨੂੰ ਸੱਦਾ ਆਉਂਦਾ, ਔਰ 15 ਮੈਂਬਰ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਖੇਤੀ ਵਿਭਾਗ ਦੇ ਉਹਦੇ ਵਿੱਚ ਜਾ ਕੇ ਬੈਠਕ ਕਰਦੇ ਨੇ। ਸੋ ਬਕਾਇਦਾ ਉਹ ਭਵਨ ਦੇ ਵਿੱਚ ਬੈਠਕ ਹੁੰਦੀ ਹੈ, ਔਰ ਬੈਠਕ ਤੋਂ ਬਾਅਦ ਇੱਥੇ MSP ਦਾ ਮੁੱਦਾ ਆਉਂਦਾ, ਤੇ ਉਸ ਮੁੱਦੇ ਨੂੰ ਆ ਕੇ ਫਿਰ ਉਹ ਐਲਾਨ ਕਰਦੇ ਨੇ ਕਿ 30 ਅਪ੍ਰੈਲ ਨੂੰ ਵੱਡੀ ਮੀਟਿੰਗ ਕਰਾਂਗੇ SKM ਦੀ, ਤੇ ਫਿਰ ਫੈਸਲਾ ਲਵਾਂਗੇ ਕਿ ਲੱਗਦਾ ਇਹ ਹੈ ਕਿ ਸਰਕਾਰ MSP ਦੇਣ ਲਈ ਤਿਆਰ ਨਹੀਂ। ਇਸ ਲਈ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਿਹੋ ਜਿਹਾ ਅੰਦੋਲਨ ਕੀਤਾ ਸੀ, ਉਹਦੇ ਨਾਲ ਵੀ ਵੱਡਾ ਅੰਦੋਲਨ ਹੁਣ MSP ਲੈਣ ਲਈ ਕਰਨਾ ਪੈਣਾ,
ਤੇ ਜੇਕਰ ਲੋੜ ਪਈ ਫਿਰ ਦਿੱਲੀ ਨੂੰ ਕੂਚ ਕਰਾਂਗੇ। ਸੋ ਇਸ ਲਈ ਕਿਸਾਨਾਂ ਨੇ ਆਪਣਾ ਸੁਨੇਹਾ ਵੀ ਦੇ ਦਿੱਤਾ ਔਰ ਸਰਕਾਰ ਨੇ ਗੱਲਬਾਤ ਦਾ ਬੂਹਾ ਵੀ ਖੋਲ ਲਿਆ। ਸੋ ਇਹਦੇ ਵਿੱਚ ਇੱਕ ਵਾਰ ਫਿਰ ਆਸ ਦੀ ਕਿਰਨ ਜਾਗੀ ਹੈ ਕਿ ਸ਼ਾਇਦ MSP ਵਾਲਾ ਮਸਲਾ ਵੀ ਹੱਲ ਹੋ ਜਾਵੇ। ਜੀ ਜੀ ਜੀ। ਤੇ ਜਾਂਦੇ ਜਾਂਦੇ ਗੱਲ ਕਿਸਾਨੀ ਦੀ ਵੀ ਕਰਦੇ ਹਾਂ ਸ਼ਰਮਾ ਜੀ, ਮੀਂਹ ਤੇ ਗੜੇਮਾਰੀ ਨੇ ਕਈ ਇਲਾਕਿਆਂ 'ਚ ਕਿਸਾਨੀ ਦਾ ਖਾਸਾ ਨੁਕਸਾਨ ਕਰ ਦਿੱਤਾ। ਬਿਲਕੁਲ ਪ੍ਰਵੀਨ ਜੀ, ਪਤਾ ਲੱਗ ਰਿਹਾ ਕਿ ਹੂੰ ਜਿਸ ਕਦਰ ਮੀਂਹ ਪਿਆ ਪਿਛਲੇ 24 ਘੰਟਿਆਂ 'ਚ ਪੰਜਾਬ 'ਚ, ਹਰਿਆਣਾ 'ਚ, ਜੀ ਜੀ। ਜਾਂ ਇਹਨਾਂ ਪਿਛਲੇ 24 ਘੰਟਿਆਂ ਦੇ ਦਰਮਿਆਨ ਹੀ ਹਿਮਾਚਲ ਦੇ ਵਿੱਚ ਜਿਹੋ ਜਿਹੀ ਬਰਫ਼ਬਾਰੀ ਹੋਈ ਹੈ, ਮਤਲਬ ਕਿ ਚੰਗੀ ਬਰਫ਼ ਪਈ ਹੈ। ਲਗਭਗ ਸ਼ਿਮਲੇ ਤੋਂ ਉੱਪਰ ਤਾਂ ਸਾਰੇ ਉਧਰ ਸ਼ਿਮਲੇ ਤੱਕ ਵੀ ਬਰਫ਼ਬਾਰੀ ਦੱਸੀ ਗਈ ਹੈ। ਫਿਰ ਉਹਦਾ ਅਸਰ ਪੰਜਾਬ ਦੇ ਵਿੱਚ ਜਾਂ ਹਰਿਆਣੇ 'ਚ ਇਹ ਵੀ ਦਿਖਿਆ ਕਿ ਕਈ ਥਾਂ ਤਾਂ ਸਾਡੇ ਮਤਲਬ ਕਿ ਗੋਲੇ ਗਿਰ ਗਏ, ਕਈ ਥਾਂ ਤਾਂ ਔਲੇ ਪੈ ਗਏ। ਸੋ ਉਹ ਸਾਰਾ ਕੁਝ ਹੋਣ ਦੇ ਕਾਰਨ, ਗੜੇਮਾਰੀ ਹੋਣ ਦੇ ਕਾਰਨ ਫਸਲ ਖਾਸੀ ਨੁਕਸਾਨੀ ਗਈ। ਪਰ ਵੀ ਜੀ ਇੱਕ ਹੁੰਦਾ ਕਿ ਕਈ ਵਾਰ ਨਾ ਫਸਲ ਹਵਾ ਨਾਲ ਜਾਂ ਗੜੇਮਾਰੀ ਕਾਰਨ ਵਿਛ ਜਾਂਦੀ ਹੈ ਕਈ ਵਾਰ, ਜੀ ਜੀ। ਪਰ ਜੇਕਰ ਹੁਣ ਮੀਂਹ ਪੈ ਗਿਆ ਤਾਂ ਉਹ ਵਿਛੀ ਫਸਲ 'ਚ ਜੇ ਪਾਣੀ ਖੜ ਗਿਆ ਫਿਰ ਉਹ ਫਸਲ ਤਬਾਹ ਹੋ ਜਾਣੀ ਹੈ। ਨਹੀਂ ਤਾਂ ਉਹ ਫਿਰ ਵੀ ਬਚ ਸਕਦੀ ਹੈ ਥੋੜੀ ਬਹੁਤ, ਪਰ ਅਜੇ ਵੀ ਮਤਲਬ ਮੰਨਿਆ ਜਾ ਰਿਹਾ ਕਿ 40 ਤੋਂ 50% ਤੱਕ ਫਸਲ ਦਾ ਨੁਕਸਾਨ ਹੋਣ ਦਾ ਖਤਰਾ ਖੜਾ ਹੈ। ਕਿਉਂਕਿ ਪੰਜਾਬ ਦੇ ਘੱਟੋ ਘੱਟ ਸਮੁੱਚੇ ਪੰਜਾਬ ਦੇ ਵਿੱਚ ਕੱਲ ਮੀਂਹ ਦਾ ਅਸਰ ਸੀਗਾ, ਹੈ ਨਾ, ਤੇ ਉਹ ਖਾਸੇ ਜ਼ਿਲ੍ਹਿਆਂ 'ਚ 12-13 ਜ਼ਿਲ੍ਹਿਆਂ 'ਚ ਤਾਂ ਕਾਫੀ ਤੇਜ਼ ਮੀਂਹ ਪਿਆ। ਇਸੇ ਤਰ੍ਹਾਂ ਹਰਿਆਣਾ 'ਚ ਖਾਸਾ ਤੇਜ਼ ਮੀਂਹ ਪਿਆ, 6 ਡਿਗਰੀ ਤੱਕ ਪਾਰਾ ਡਿੱਗ ਗਿਆ। ਤੇ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਇਹਦੇ ਲਈ ਬਕਾਇਦਾ ਟੁਕੜੀਆਂ ਲਾ ਦਿੱਤੀਆਂ ਗਈਆਂ ਨੇ ਜਿਹੜੀਆਂ ਮਤਲਬ ਉਹ ਕੇਂਦਰੀ ਹੈਗੀਆਂ ਨੇ ਕਿ ਹਾਂਜੀ ਅਸੀਂ ਜਾਂਚ ਕਰਨੀ ਹੈ ਕਿ ਕਿੰਨਾ ਨੁਕਸਾਨ ਹੋਇਆ ਕਿਸਾਨਾਂ ਦੀ ਫਸਲ ਦਾ। ਸੋ ਉਹਦੀ ਭਰਪਾਈ ਦੇ ਲਈ ਕੋਸ਼ਿਸ਼ ਹੋਏਗੀ। ਪਰ ਪੰਜਾਬ ਦੇ ਕਿਸਾਨਾਂ ਦੀ ਫਿਕਰਮੰਦੀ ਇਸ ਲਈ ਵੱਧ ਗਈ ਹੈ ਪ੍ਰਵੀਨ ਜੀ ਕਿ ਅੱਜ ਫੇਰ ਮੀਂਹ ਦੱਸਿਆ ਜੀ ਕਿ 23 ਤਰੀਕ ਨੂੰ 23 ਤੇ 24 ਤਰੀਕ ਨੂੰ ਫੇਰ ਆਉਣ ਵਾਲੇ ਦਿਨਾਂ 'ਚ ਮੀਂਹ ਪੈ ਸਕਦਾ। ਅੱਜ ਵੀ ਕੁਛ ਮੀਂਹ ਦੀ ਅਸਾਰ ਹੈ। 23-24 ਨੂੰ ਮੀਂਹ ਦੇ ਨਾਲ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਖਤਰਾ ਖੜਾ ਹੈ। ਸੋ 23-24 ਦਾ ਦਿਨ ਇੱਕ ਨਵਾਂ ਫਿਕਰਮੰਦੀ ਵਾਲਾ, ਜੇਕਰ ਉਹ ਤੇਜ਼ ਹਵਾਵਾਂ ਚੱਲਦੀਆਂ ਔਰ ਮੀਂਹ ਪੈਂਦਾ ਤਾਂ ਉਹ ਵਿਛੀ ਕਣਕ ਦੇ ਵਿੱਚ ਜੇਕਰ ਪਾਣੀ ਖੜਾ ਹੋ ਗਿਆ ਤਾਂ ਫਸਲ ਬਰਬਾਦ ਹੋਣ ਦਾ ਕਾਰਨ ਬਣੇਗਾ। ਇਸ ਲਈ ਮੌਸਮ ਦੀ ਤਬਦੀਲੀ ਤਾਂ ਤਬਦੀਲੀ, ਪਰ ਮੀਂਹ ਔਰ ਗੜੇਮਾਰੀ ਨੇ ਇਸ ਔਲੇ ਪੈਣ ਵਾਲਿਆਂ ਨੇ ਮਤਲਬ ਪੰਜਾਬ ਦੇ ਕਿਸਾਨਾਂ ਦੇ ਸਾਹ ਸੁਕਾਏ ਹੋਏ ਨੇ। ਔਰ ਹਰਿਆਣਾ 'ਚ ਵੀ, ਰਾਜਸਥਾਨ 'ਚ ਵੀ ਇਹਦਾ ਅਸਰ ਖਾਸਾ ਦੇਖਣ ਨੂੰ ਮਿਲ ਰਿਹਾ ਜੀ। ਬਿਲਕੁਲ ਕਿਸਾਨ ਤਾਂ ਕਿਸਾਨ ਹੀ ਹੈ ਜੀ, ਚਾਹੇ ਉਹ ਹਰਿਆਣੇ ਦਾ ਚਾਹੇ ਰਾਜਸਥਾਨ ਦਾ। ਕਿਸਾਨ ਦਾ ਨੁਕਸਾਨ ਤਾਂ ਕਿਸਾਨ ਦਾ ਹੀ ਹੈ। ਬਾਕੀ ਦੁਨੀਆ ਦੇ ਵਿੱਚ ਇੱਕੋ ਇੱਕ ਅਜਿਹਾ ਕਾਰੋਬਾਰੀ ਹੈ, ਇੱਕੋ ਇੱਕ ਅਜਿਹਾ ਵਪਾਰੀ ਹੈ ਜਿਹਦਾ ਸਾਰਾ ਸਮਾਨ ਹੀ ਖੁੱਲ੍ਹੇ ਅਸਮਾਨ ਦੇ ਵਿੱਚ ਪਿਆ ਰਹਿੰਦਾ ਤੇ ਕੁਦਰਤ 'ਤੇ ਮੁਨਸਰ ਕਰਦਾ ਵੀ ਉਹਨੂੰ ਸਿਰੇ ਚੜਾਉਣਾ ਕਿ ਨਹੀਂ ਚੜਾਉਣਾ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।